21 ਅਕਤੂਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਨੇਡਾ ਵਿੱਚ ਵੋਟਾਂ ਪੈਣੀਆਂ ਸ਼ੁਰੂ। ਸਿੱਖਾਂ ਨੇ ਰਲ ਕੇ ਪੀਏ ਟਰੂਡੋ ਦੀ ਜਨਮ ਸ਼ਤਾਬਦੀ ਮਨਾਈ। ਡੈਮੋਕ੍ਰੇਸੀ ਵਾਚ ਵੱਲੋਂ ਬੈਲਟ ਪੇਪਰ ਉੱਪਰ ਨੋਟਾਂ ਦਾ ਖਾਨਾ ਰੱਖਣ ਦੀ ਸਿਫਾਰਿਸ਼। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਵਿੱਚ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ। ਵੋਟਾਂ ਪੈਣ ਦੀ ਪ੍ਰਕਿਰਿਆ ਸਵੇਰੇ 7 ਵਜੇ ਸ਼ੁਰੂ ਹੋ ਚੁੱਕੀ ਹੈ ਅਤੇ ਸ਼ਾਮ ਦੇ 7 ਵਜੇ ਤੱਕ ਚੱਲਦੀ ਰਹੇਗੀ ਅਤੇ ਸ਼ਾਮ ਦੇ 7 ਵਜੇ ਤੱਕ ਲੋਕ ਆਪਣੀ ਵੋਟ ਪਰਚੀ ਰਾਹੀਂ ਆਪਣੇ ਉਮੀਦਵਾਰ ਜਾਂ ਚਹੇਤੀ ਪਾਰਟੀ ਨੂੰ ਚੁਣ ਸਕਣਗੇ। ਅੱਜ ਦੀ ਚੋਣ ਕਾਫੀ ਮਹੱਤਵਪੂਰਨ ਹੈ। ਇਸ ਸਮੇਂ ਪਾਰਲੀਮੈਂਟ ਵਿੱਚ 338 ਸੀਟਾਂ ਵਿੱਚੋਂ ਸੱਤਾਧਾਰੀ ਲਿਬਰਲ ਪਾਰਟੀ ਕੋਲ 177, ਟੋਰੀ ਪਾਰਟੀ ਕੋਲ 95, NDP ਕੋਲ 39, ਬਲਾਕ ਕਿਊਬੇਕ ਕੋਲ 10, ਗ੍ਰੀਨ ਪਾਰਟੀ ਕੋਲ 2 ਅਤੇ ਸੱਜੇ ਪੱਖੀ PPC ਪਾਰਟੀ ਕੋਲ 1 ਸੀਟਾਂ ਨੇ। ਅਤੇ ਮੰਨਿਆ ਜਾ ਰਿਹਾ ਕਿ ਇਸ ਸਮੇਂ ਲਿਬਰਲ ਪਾਰਟੀ ਦੀ ਪ੍ਰਸਿੱਧੀ ਦੀ ਗ੍ਰਾਫ ਨੂੰ ਕਾਫੀ ਖੋਰਾ ਲੱਗਾ ਹੈ, ਜਿਸ ਕਾਰਨ ਘੱਟ ਗਿਣਤੀ ਸਰਕਾਰ ਦੀ ਬਣਨ ਦੀ ਸੰਭਾਵਨਾ ਬਣੀ ਹੋਈ ਹੈ। ਸਰਵੇਖਣਾਂ ਅਨੁਸਾਰ ਇਸ ਸਮੇਂ ਲਿਬਰਲ ਪਾਰਟੀ ਨੂੰ ਪਸੰਦ ਕਰਨ ਵਾਲਿਆਂ ਦੀ ਸੰਖਿਆ 32.0% ਹੈ, ਜਦੋਂ ਕਿ ਟੋਰੀ ਪਾਰਟੀ ਨੂੰ 31.6% ਲੋਕ ਪਸੰਦ ਕਰਦੇ ਨੇ। ਇਸ ਦੇ ਟਾਕਰੇ ਤੇ NDP ਨੂੰ ਚਾਹੁਣ ਵਾਲਿਆਂ ਦੀ ਸੰਖਿਆ 18.4% ਹੈ ਅਤੇ ਇਸ ਤੋਂ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਹਨਾਂ ਚੋਣਾਂ ਤੋਂ ਪਿੱਛੋਂ ਲਿਬਰਲ ਪਾਰਟੀ ਵੱਲੋਂ ਸ਼ਾਇਦ ਘੱਟ ਗਿਣਤੀ ਸਰਕਾਰ ਬਣਾਈ ਜਾਵੇ। ਇੱਕ ਅੰਦਾਜ਼ੇ ਮੁਤਾਬਕ ਲਿਬਰਲ ਪਾਰਟੀ ਨੂੰ 137, ਟੋਰੀ ਪਾਰਟੀ ਨੂੰ 124, ਬਲਾਕ ਕਿਊਬੇਕ ਨੂੰ 39, NDP ਨੂੰ 35, ਗ੍ਰੀਨ ਪਾਰਟੀ ਨੂੰ 1 ਅਤੇ PPC ਨੂੰ ਵੀ 1 ਸੀਟਾਂ ਮਿਲਣ ਦੀ ਸੰਭਾਵਨਾ ਬਣੀ ਹੋਈ ਹੈ। ਅਤੇ ਅਜਿਹੀ ਸੂਰਤ ਹਾਲ ਵਿੱਚ ਲਿਬਰਲ ਪਾਰਟੀ ਨੂੰ ਸ਼ਾਇਦ NDP ਦੇ ਮਦਦ ਨਾਲ ਸਰਕਾਰ ਬਣਾਉਣੀ ਪਵੇ। ਵੇਖਣ ਵਾਲੀ ਗੱਲ ਇਹ ਹੈ ਕਿ ਸਰਵੇਖਣ ਅਨੁਸਾਰ ਲਿਬਰਲ ਪਾਰਟੀ ਕੋਲ ਅੱਜ ਵੀ ਟੋਰੀਆਂ ਨਾਲੋਂ ਕਿਤੇ ਵੱਧ ਸੀਟਾਂ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਸਿੱਖ ਭਾਈਚਾਰੇ ਨੇ ਰਲ ਕੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਪੀਏ ਟਰੂਡੋ ਦੀ ਜਨਮ ਸ਼ਤਾਬਦੀ ਮਨਾਈ। ਪੀਏ ਟਰੂਡੋ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਸਨ ਅਤੇ ਉਹਨਾਂ ਦਾ ਕੈਨੇਡਾ ਦੇ ਵਿੱਚ ਚਾਰਟਰ ਆਫ ਰਾਈਟ ਲਿਆਉਣ ਦੇ ਵਿੱਚ ਅਹਿਮ ਯੋਗਦਾਨ ਸੀ। ਉਹਨਾਂ ਦੇ ਰਾਜ ਪ੍ਰਬੰਧ ਦੌਰਾਨ ਕੈਨੇਡਾ ਨੇ ਇਮੀਗ੍ਰੈਂਟਾਂ ਲਈ ਬੂਹੇ ਖੋਲ੍ਹੇ ਸਨ ਅਤੇ ਉਹਨਾਂ ਨੇ ਚਾਰਟਰ ਆਫ ਰਾਈਟ ਲਿਆ ਕੇ ਨਾ ਸਿਰਫ ਘੱਟ ਗਿਣਤੀ ਉਹਨਾਂ ਦੇ ਹੱਕ ਦਵਾਏ ਸਨ, ਸਗੋਂ ਔਰਤਾਂ ਨੂੰ ਵੀ ਬਰਾਬਰਤਾ ਦਵਾਈ ਸੀ, ਜਿਸ ਕਾਰਨ ਉਹਨਾਂ ਦਾ ਘੱਟ ਗਿਣਤੀਆਂ ਵਿੱਚ ਕਾਫੀ ਆਦਰ ਮਾਣ ਹੈ। ਉਹਨਾਂ ਦਾ ਜਨਮ 18 ਅਕਤੂਬਰ 1919 ਨੂੰ ਹੋਇਆ ਸੀ। ਸ਼ਨੀਚਰਵਾਰ ਨੂੰ ਸਰੀ ਦੇ ਵਿੱਚ ਸਿੱਖ ਭਾਈਚਾਰੇ ਨੇ ਇਕੱਤਰ ਹੋ ਕੇ ਉਹਨਾਂ ਦਾ 100ਵਾਂ ਜਨਮ ਦਿਨ ਮਨਾਇਆ। ਇਸ ਮੌਕੇ 'ਤੇ 2 ਲਿਬਰਲ ਸਾਂਸਦ ਸੁਖ ਧਾਲੀਵਾਲ ਅਤੇ ਰਣਦੀਪ ਸਿੰਘ ਸਰਾਏ ਵੀ ਹਾਜ਼ਰ ਸਨ, ਜਦੋਂ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਾਨੀ ਅਤੇ ਲੇਖਕ ਗਿਆਨ ਸਿੰਘ ਸੰਧੂ ਨੇ ਵੀ ਆਪਣੇ ਵਿਚਾਰ ਪ੍ਰਗਟਾਏ। ਉਹਨਾਂ ਦਾ ਕਹਿਣਾ ਸੀ ਕਿ ਪੀਏ ਟਰੂਡੋ ਦਾ ਕੈਨੇਡਾ ਨੂੰ ਸੱਚਮੁੱਚ ਲਿਬਰਲ ਬਣਾਉਣ 'ਚ ਕਾਫੀ ਯੋਗਦਾਨ ਸੀ। ਉਹਨਾਂ ਨੇ ਟਰੂਡੋ ਦੇ ਨਾਲ ਆਪਣੀਆਂ ਕੁਝ ਮਿੱਠੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਇਸ ਮੌਕੇ 'ਤੇ ਲੋਕਾਂ ਨੇ ਪਾਰਟੀ ਮਤਭੇਦਾਂ ਤੋਂ ਉੱਪਰ ਉੱਠ ਕੇ ਪੀਏ ਟਰੂਡੋ ਨੂੰ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇਣ ਵਾਲਿਆਂ ਦੇ ਵਿੱਚ NDP ਦੇ ਸਮਰਥਕ ਅਤੇ ਟ੍ਰੇਡ ਯੂਨੀਅਨ ਨਾਲ ਜੁੜੇ ਰਹੇ ਲੈਂਬਰ ਸਿੱਧੂ ਵੀ ਸ਼ਾਮਲ ਸਨ। ਵੇਖਣ ਵਾਲੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਅਰਸ਼ਬੀਰ ਸਿੰਘ NDP ਦੇ ਕੌਮੀ ਨੇਤਾ ਜਗਮੀਤ ਸਿੰਘ ਦੇ ਵੀ ਹਮਾਇਤੀ ਰਹੇ ਨੇ। ਡੈਮੋਕ੍ਰੇਸੀ ਵਾਚ ਨੇ ਮੰਗ ਕੀਤੀ ਹੈ ਕਿ ਭਵਿੱਖ ਦੇ ਵਿੱਚ ਵੋਟ ਪਰਚੀਆਂ ਉੱਪਰ ਨੋਟਾਂ ਦਾ ਖਾਨਾ ਵੀ ਰੱਖਿਆ ਜਾਵੇ। ਉਹਨਾਂ ਦਾ ਕਹਿਣਾ ਨਨ ਆਫ ਦ ਅਬਵ ਨਾਂ ਦਾ ਇੱਕ ਖਾਨਾ ਵੋਟ ਪਰਚੀ 'ਤੇ ਲਾਜ਼ਮੀ ਹੋਣਾ ਚਾਹੀਦਾ ਹੈ, ਤਾਂ ਜੋ ਲੋਕ ਆਪਣਾ ਪ੍ਰੋਟੈਸਟ ਵੋਟ ਦੇ ਸਕਣ। ਡੈਮੋਕ੍ਰੇਸੀ ਵਾਚ ਵਾਲਿਆਂ ਦਾ ਕਹਿਣਾ ਹੈ ਕਿ ਪਿੱਛੇ ਜੇ ਹਾਂਗਕਾਂਗ ਵਿੱਚ ਜਿਸ ਤਰੀਕੇ ਨਾਲ ਚੀਨ ਸਰਕਾਰ ਵੱਲੋਂ ਦਮਨ ਕੀਤਾ ਗਿਆ ਹੈ, ਉਸ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਖਾਮੋਸ਼ ਰਹੀ ਹੈ ਅਤੇ ਵੱਖ-ਵੱਖ ਪਾਰਟੀਆਂ ਤੋਂ ਉਮੀਦਵਾਰਾਂ ਵੱਲੋਂ ਬਿਲਕੁਲ ਚੁੱਪੀ ਵੱਟੀ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਨਿਰਾਸ਼ਤਾ ਹੈ ਅਤੇ ਲੋਕ ਆਪਣਾ ਪ੍ਰੋਟੈਸਟ ਵੋਟ ਦੇਣਾ ਚਾਹੁੰਦੇ ਨੇ। ਭਾਵ ਕਿਸੇ ਨੂੰ ਵੀ ਵੋਟ ਦੇ ਕੇ ਰਾਜ਼ੀ ਨਹੀਂ, ਪਰੰਤੂ ਉਹ ਅਜਿਹਾ ਨਹੀਂ ਕਰ ਸਕਦੇ ਕਿਉਂਕਿ ਵੋਟ ਪਰਚੀਆਂ 'ਤੇ ਨੋਟਾਂ ਦੀ ਸੁਵਿਧਾ ਨਹੀਂ ਹੈ। ਉਹਨਾਂ ਦਾ ਕਹਿਣਾ ਹੈ ਕਿ ਵੋਟ ਪਰਚੀਆਂ ਉੱਪਰ ਭਵਿੱਖ ਦੇ ਵਿੱਚ ਨਨ ਆਫ ਦੀ ਅਬਵ ਦਾ ਖਾਨਾ ਹੋਵੇ, ਤਾਂ ਜੋ ਵੋਟ ਦੇਣ ਵਾਲੇ ਸਾਰੇ ਉਮੀਦਵਾਰਾਂ ਨੂੰ ਨਕਾਰ ਸਕਣ। 4 ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ BC ਦੇ ਵਿੱਚ ਚੋਣ ਪ੍ਰਚਾਰ ਦੇ ਅਖੀਰਲੇ ਦਿਨ ਧੂਆਂਧਾਰ ਪ੍ਰਚਾਰ ਕੀਤਾ। ਕੱਲ੍ਹ ਚੋਣ ਪ੍ਰਚਾਰ ਦਾ ਅਖੀਰਲਾ ਦਿਨ ਸੀ। ਇਸ ਮੌਕੇ 'ਤੇ 4 ਵੱਡੀਆਂ ਪਾਰਟੀਆਂ ਦੇ ਪ੍ਰਮੁੱਖ ਨੇਤਾ BC ਵਿੱਚ ਸਨ, ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ NDP ਦੇ ਨੇਤਾ ਜਗਮੀਤ ਸਿੰਘ, ਟੋਰੀ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਅਤੇ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ ਸ਼ਾਮਲ ਸਨ। ਇਹਨਾਂ ਸਾਰਿਆਂ ਨੇ BC ਵਿੱਚ ਵੱਖ-ਵੱਖ ਥਾਵਾਂ 'ਤੇ ਜਾ ਕੇ ਚੋਣ ਪ੍ਰਚਾਰ ਕੀਤਾ। BC ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਅਤੇ ਸਿਆਸੀ ਹਲਕਿਆਂ ਵਿੱਚ ਕਿਹਾ ਜਾ ਰਿਹਾ ਹੈ ਕਿ ਸਿਆਸੀ ਦੰਗਲ ਦਾ ਮੈਦਾਨ ਜੰਗ ਹੈ ਅਤੇ ਇੱਥੋਂ ਦੀਆਂ 42 ਸੀਟਾਂ ਸਰਕਾਰ ਦੇ ਭਵਿੱਖ ਤੈਅ ਕਰ ਸਕਦੀਆਂ ਨੇ। ਰਿਚਮੰਡ ਵਿੱਚ ਇੱਕ ਵਪਾਰੀ ਦੇ ਕਤਲ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਸਟੀਵਨ ਚੌਂਗ ਨੋਟਰੀ ਪਬਲਿਕ ਸੀ। 58 ਸਾਲਾ ਚੌਂਗ ਨੂੰ ਉਸਦੇ ਦਫ਼ਤਰ ਵਿੱਚੋਂ ਸ਼ੁੱਕਰਵਾਰ ਨੂੰ ਮ੍ਰਿਤਕ ਪਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਪੂਰੀ ਤਰ੍ਹਾਂ ਸ਼ੱਕੀ ਹੈ ਅਤੇ ਉਸ ਦੀ ਮੌਤ ਰਹੱਸਮਈ ਹਾਲਤਾਂ ਵਿੱਚ ਹੋਈ ਹੈ ਅਤੇ ਮਾਮਲੇ ਦੀ ਪੜਤਾਲ ਪੁਲਿਸ ਦੇ ਕਤਲਾਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ ਆਈ ਹਿੱਟ ਨੇ
ਆਪਣੇ ਹੱਥ ਵਿੱਚ ਲੈ ਲਈ ਹੈ। ਆਹਿਟ ਵਾਲਿਆਂ ਦਾ ਕਹਿਣਾ ਹੈ ਕਿ ਸਟੀਫਨ ਚੌਂਗ ਦਾ ਕੋਈ ਅਪਰਾਧੀ ਪਿਛੋਕੜ ਨਹੀਂ ਸੀ ਅਤੇ ਉਹਨਾਂ ਨੇ ਉਸ ਦੇ ਗਾਹਕਾਂ ਦੀ ਲਿਸਟ ਫਰੋਲਣੀ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਭਾਲ ਜਾਰੀ ਹੈ। 2018 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਹੈ। ਕੈਮਲੂਸ ਨਾਲ ਜੁੜੇ ਟਰੋਏ ਗੋਲਡ ਨੂੰ 2018 ਵਿੱਚ ਕਤਲ ਕਰ ਦਿੱਤਾ ਗਿਆ ਸੀ। ਲੰਮੀ ਜਾਂਚ ਤੋਂ ਪਿੱਛੋਂ 5 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੂੰ ਸ਼ੁੱਕਰਵਾਰ ਤੋਂ ਲੈ ਕੇ ਸ਼ਨੀਚਰਵਾਰ ਦੇ ਵਿਚਾਲੇ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਹੈ ਅਤੇ ਉਹ ਸਾਰੇ ਦੇ ਸਾਰੇ ਇਸ ਸਮੇਂ ਹਿਰਾਸਤ ਵਿੱਚ ਨੇ। ਟਰੋਏ ਗੋਲਡ ਡਰੱਗ ਦੇ ਧੰਦੇ ਵਿੱਚ ਸ਼ਾਮਲ ਸੀ। BC ਦੀ ਫੈਰੀ ਉੱਪਰ ਹੋਏ ਇੱਕ ਹਾਦਸੇ ਕਾਰਨ ਇੱਕ ਵਰਕਰ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਇਹ ਦੁਰਘਟਨਾ ਸ਼ਨੀਚਰਵਾਰ ਨੂੰ ਵਾਪਰੀ ਹੈ। ਇਹ ਦੁਰਘਟਨਾ ਸ਼ਨੀਚਰਵਾਰ ਨੂੰ ਹਾਰਸ ਸ਼ੂ ਬੇ ਦੇ ਫੈਰੀ ਟਰਮੀਨਲ 'ਤੇ ਵਾਪਰੀ ਹੈ। ਦੱਸਿਆ ਜਾਂਦਾ ਹੈ ਕਿ ਫੈਰੀ ਖਲੋਤੀ ਹੋਈ ਸੀ ਜਦੋਂ ਕਿ ਇਸਤਰੀ ਮੁਲਾਜ਼ਮ ਹਾਦਸੇ ਕਾਰਨ ਜ਼ਖਮੀ ਹੋ ਗਈ, ਜਿਸ ਕਾਰਨ ਫੈਰੀ ਦਾ ਸਫ਼ਰ ਵੀ ਰੋਕ ਲਿਆ ਗਿਆ। ਐਲਬਰਟਾ ਵਿੱਚ ਵਾਪਰੇ ਇੱਕ ਹੌਲਨਾਕ ਹਾਦਸੇ ਵਿੱਚ 5 ਸਾਲਾ ਬੱਚੇ ਦੀ ਮੌਤ ਹੋਈ ਹੈ। ਉਹ ਆਪਣੇ ਪਿਤਾ ਦੇ ਨਾਲ ਇੱਕ ਲੈਂਡਫਿਲ 'ਤੇ ਗਿਆ ਹੋਇਆ ਸੀ, ਜਿੱਥੇ ਪਿਓ ਪੁੱਤ ਰਲ ਕੇ ਪਿਕਅਪ ਵਿੱਚੋਂ ਗੰਦ ਲਾ ਰਹੇ ਸਨ ਅਤੇ ਜਦੋਂ ਉਸਦਾ ਪਿਓ ਆਪਣੇ ਪਿਕਅਪ 'ਤੇ ਸਵਾਰ ਸੀ ਤਾਂ 5 ਸਾਲਾ ਬੱਚਾ ਉਸਦੇ ਮੂਹਰੇ ਆ ਗਿਆ, ਜਿਸ ਕਾਰਨ ਉਹ ਦੜਿਆ ਗਿਆ ਅਤੇ ਉਸਦੀ ਮੌਤ ਹੋ ਗਈ। ਮਾਮਲੇ ਦੀ ਪੜਤਾਲ ਜਾਰੀ ਹੈ। ਬਰੈਂਟਨ ਵਿੱਚ ਛੁਰੇਬਾਜ਼ੀ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਇੱਕ 15 ਸਾਲਾ ਲੜਕਾ ਜ਼ਖਮੀ ਹੋਇਆ ਹੈ। ਉਸਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਘਟਨਾ ਦੇ ਸੰਬੰਧ ਵਿੱਚ ਇੱਕ 15 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ। ਸਿੰਡੀ ਬਲੈਕਸਟੌਕ ਨਾਂ ਦੀ ਇੱਕ ਮਨੁੱਖਿਅਤਾ ਦੀ ਕਾਰਕੁਨ ਨੂੰ ਸਡਬਰੀ ਯੂਨੀਵਰਸਿਟੀ ਵੱਲੋਂ ਆਨਰਰੀ ਡਿਗਰੀ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ। ਸਿੰਡੀ ਬਲੈਕਸਟੌਕ ਪਹਿਲਾਂ ਤੋਂ ਹੀ ਕਾਫੀ ਸਨਮਾਨਿਤ ਸ਼ਖਸੀਅਤ ਹੈ। ਉਹ ਲੰਬੇ ਸਮੇਂ ਤੋਂ ਮੂਲ ਵਾਸੀਆਂ ਦੇ ਹੱਕਾਂ ਦੀ ਵਕਾਲਤ ਕਰਦੀ ਆਈ ਹੈ ਅਤੇ ਉਹਨਾਂ ਦੇ ਲਈ ਜਹਿਦ ਵੀ ਕਰਦੀ ਆਈ ਹੈ, ਜਿਸ ਕਾਰਨ 20 ਯੂਨੀਵਰਸਿਟੀਆਂ ਉਸ ਨੂੰ ਸਨਮਾਨਿਤ ਕਰ ਚੁੱਕੀਆਂ ਨੇ ਅਤੇ ਹੁਣ ਸਡਬਰੀ ਯੂਨੀਵਰਸਿਟੀ ਵੱਲੋਂ ਵੀ ਉਸ ਨੂੰ ਅਜਿਹਾ ਕੰਮ ਕਰਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਗ੍ਰੈਟਾ ਥਨਬਰਗ ਨੇ ਮੂਲ ਵਾਸੀਆਂ ਦੇ ਕਬੀਲੇ ਦਾ ਦੌਰਾ ਕੀਤਾ। ਚੇਤੇ ਰਹੇ, ਗ੍ਰੈਟਾ ਥਨਬਰਗ ਐਲਬਰਟਾ ਆਈ ਹੋਈ ਸੀ। ਉਸਨੇ ਚਿਪੇਵੀਆਂ ਮੂਲ ਵਾਸੀ ਭਾਈਚਾਰੇ ਦੇ ਕਬੀਲੇ ਦਾ ਦੌਰਾ ਕੀਤਾ, ਜਿੱਥੇ ਇਸ ਕਬੀਲੇ ਦੇ ਆਗੂ ਐਲਨ ਐਡਮ ਨੂੰ ਮਿਲੀ ਅਤੇ ਮੂਲ ਵਾਸੀਆਂ ਨੇ ਉਸ ਨੂੰ ਦੱਸਿਆ ਕਿ ਵਾਤਾਵਰਣ ਦੇ ਆ ਰਹੇ ਨਿਘਾਰ ਕਾਰਨ ਉਹਨਾਂ ਦਾ ਕਬੀਲਾ ਕਿਵੇਂ ਪ੍ਰਭਾਵਿਤ ਹੋਇਆ ਹੈ। ਗ੍ਰੈਟਾ ਥੈਨਬਰਗ ਇੱਕ ਛੋਟੀ ਉਮਰ ਦੀ ਵਾਤਾਵਰਣ ਨੂੰ ਅਪਣਾਈ ਹੋਈ ਕਾਰਕੁਨ ਹੈ, ਜਿਹੜੀ ਸਵੀਡਿਸ਼ ਮੂਲ ਦੀ ਹੈ। ਉਸਨੇ ਅਟਲਾਂਟਿਕ ਤੱਕ ਸਮੁੰਦਰ ਦਸਤੇ ਨਿਊਯਾਰਕ ਪਹੁੰਚ ਕੇ ਨਵਾਂ ਇਤਿਹਾਸ ਸਿਰਜਿਆ ਸੀ ਅਤੇ ਉਸ ਦਾ ਇਸ ਸਮੇਂ ਦੁਨੀਆ ਵਿੱਚ ਕਾਫੀ ਆਦਰ ਮਾਣ ਹੈ। ਉਹ ਐਲਬਰਟਾ ਆਈ ਹੋਈ ਸੀ, ਜਿੱਥੇ ਐਲਬਰਟਾ ਦੀ ਸਰਕਾਰ ਨੇ ਉਸ ਦਾ ਸਵਾਗਤ ਕਰਨ ਤੋਂ ਨਾ ਕਰ ਦਿੱਤੀ ਸੀ, ਪਰੰਤੂ ਵਾਤਾਵਰਣ ਪ੍ਰੇਮੀਆਂ ਨੇ ਗਰਮਜੋਸ਼ੀ ਨਾਲ ਉਸ ਦਾ ਸਵਾਗਤ ਕੀਤਾ ਸੀ ਅਤੇ ਇਸ ਦੇ ਮੱਦੇਨਜ਼ਰ ਉਸਨੇ ਮੂਲ ਵਾਸੀਆਂ ਦੇ ਕਬੀਲੇ ਵਿੱਚ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ। ਸਰੀ ਡੈਲਟਾ ਗੁਰੂ ਘਰ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਨੇ ਐਲਾਨ ਕੀਤਾ ਹੈ ਕਿ ਭਵਿੱਖ ਦੇ ਵਿੱਚ ਫੋਰਨ ਸਟੂਡੈਂਟ ਜਦੋਂ ਵੀ ਚਾਹੁਣ ਗੁਰੂ ਘਰ ਵਿੱਚ ਆ ਕੇ ਦਾਲ ਪ੍ਰਸ਼ਾਦਾ ਲੈ ਕੇ ਜਾ ਸਕਦੇ ਨੇ। ਉਹਨਾਂ ਦਾ ਕਹਿਣਾ ਕਿ ਫੋਰਨ ਸਟੂਡੈਂਟਾਂ ਲਈ ਗੁਰਦੁਆਰੇ ਦੇ ਦਰਵਾਜ਼ੇ 24 ਘੰਟੇ ਖੁੱਲ੍ਹੇ ਰਹਿਣਗੇ ਅਤੇ ਕਿਸੇ ਵੀ ਰੋਕ ਟੋਕ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਅਨੇਕਾਂ ਵਾਰ ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ ਕਿ ਕਈ ਗੁਰੂ ਘਰਾਂ ਵੱਲੋਂ ਸਟੂਡੈਂਟਾਂ ਨੂੰ ਰੋਕਿਆ ਟੋਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਦਾਲ ਪ੍ਰਸ਼ਾਦਾ ਘਰ ਲਿਜਾਣ ਤੋਂ ਰੋਕਿਆ ਜਾਂਦਾ ਹੈ ਅਤੇ ਇਸ ਗੱਲ ਨੂੰ ਲੈ ਕੇ ਗੁਰੂ ਘਰਾਂ ਦੀ ਆਲੋਚਨਾ ਵੀ ਹੁੰਦੀ ਆ ਰਹੀ ਸੀ। ਪਰੰਤੂ ਹਰਦੀਪ ਸਿੰਘ ਨਿੱਜਰ ਦਾ ਕਹਿਣਾ ਹੈ ਕਿ ਗੁਰੂ ਘਰ ਸਭ ਲਈ ਖੁੱਲ੍ਹੇ ਨੇ ਅਤੇ ਲੋੜਵੰਦ ਫੋਰਨ ਸਟੂਡੈਂਟਾਂ ਨੂੰ ਇਸ ਗੱਲ ਦੀ ਪੂਰੀ ਖੁੱਲ੍ਹ ਹੋਵੇਗੀ ਕਿ ਸਾਡੇ ਗੁਰੂ ਘਰ ਵਿੱਚ ਆ ਕੇ ਜਦੋਂ ਚਾਹੁਣ ਦਾਲ ਪ੍ਰਸ਼ਾਦਾ ਲੈ ਕੇ ਜਾ ਸਕਦੇ ਨੇ ਅਤੇ ਅਜਿਹਾ ਕਰਨ ਲਈ ਹਰਦੀਪ ਸਿੰਘ ਨਿੱਜਰ ਦੀ ਕਾਫੀ ਸ਼ਲਾਘਾ ਹੋ ਰਹੀ ਹੈ। ਤੇ ਅੰਤ ਵਿੱਚ ਤਬਸਰਾ। ਅੱਜ 21 ਅਕਤੂਬਰ ਹੈ। ਅੱਜ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਅਹਿਮ ਹੈ, ਨਾ ਸਿਰਫ ਇਸ ਲਈ ਕਿ ਅੱਜ ਚੋਣਾਂ ਹੋ ਰਹੀਆਂ ਨੇ, ਸਗੋਂ ਅੱਜ ਦੇ ਦਿਨ 1914 ਦੇ ਵਿੱਚ ਸ਼ਹੀਦ ਭਾਈ ਮੇਵਾ ਸਿੰਘ ਨੇ ਵਿਲੀਅਮ ਹੌਪਕਿੰਸਨ ਦਾ ਸਹੁਦਾ ਲਾਇਆ ਸੀ। ਹੌਪਕਿੰਸਨ ਇੱਕ ਵਾਦਗ੍ਰਸਤ ਇਮੀਗ੍ਰੇਸ਼ਨ ਅਧਿਕਾਰੀ ਸੀ, ਜਿਹੜਾ ਕਿ ਨਸਲੀ ਸੋਚ ਨੂੰ ਅਪਣਾਈ ਹੋਈ ਸਰਕਾਰ ਦਾ ਹੱਥ ਠੋਕਾ ਸੀ ਅਤੇ ਉਸਨੇ ਭਾਈਚਾਰੇ ਵਿੱਚ ਜਦੋਜਹਿਦ ਕਰ ਰਹੇ ਲੋਕਾਂ 'ਤੇ ਨਿਗਾਹ ਰੱਖਣ ਲਈ ਆਪਣੇ ਸੂਈਏ ਛੱਡੇ ਹੋਏ ਸਨ। ਉਹਨਾਂ ਵਿੱਚੋਂ ਇੱਕ ਬੇਲਾ ਸਿੰਘ ਨੇ ਗੁਰੂ ਘਰ ਵਿੱਚ ਜਾ ਕੇ ਗੋਲੀਆਂ ਮਾਰ ਕੇ ਭਾਈ ਭਾਗ ਸਿੰਘ ਤੇ ਭਾਈ ਬਦਨ ਸਿੰਘ ਨੂੰ ਸ਼ਹੀਦ ਕੀਤਾ ਸੀ, ਜਿਸ ਕਾਰਨ ਮੇਵਾ ਸਿੰਘ ਨੇ ਵਿਲੀਅਮ ਹੌਪਕਿੰਸਨ ਦੀ ਅਲਖ ਮੁਕਾ ਦਿੱਤੀ ਸੀ। ਮੇਵਾ ਸਿੰਘ ਨੇ ਵਿਲੀਅਮ ਹੌਪਕਿੰਸਨ ਦਾ ਅਦਾਲਤ ਵਿੱਚ ਜਾ ਕੇ ਸੌਦਾ ਲਾਇਆ ਸੀ ਅਤੇ ਬਾਅਦ ਵਿੱਚ ਬੜੀ ਬਹਾਦਰੀ ਨਾਲ ਉਹਨਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਉਹ ਕੈਨੇਡਾ ਦੀ ਧਰਤੀ 'ਤੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਪਹਿਲੇ ਸਿੱਖ ਸ਼ਹੀਦ ਸਨ। ਭਾਈ ਮੇਵਾ ਸਿੰਘ ਨੇ 21 ਅਕਤੂਬਰ ਨੂੰ ਹੌਪਕਿੰਸਨ ਨੂੰ ਮਾਰ ਕੇ ਨਸਲਵਾਦ ਨੂੰ ਚੁਣੌਤੀ ਦਿੱਤੀ ਸੀ। ਅੱਜ ਉਹੀ ਨਸਲਵਾਦ ਮੁੜ ਤੋਂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਸ ਸਮੇਂ ਮੇਵਾ ਸਿੰਘ ਨੇ ਹੌਪਕਿੰਸਨ ਨੂੰ ਸੌਦਾ ਲਾਇਆ ਸੀ ਤਾਂ ਉਸ ਸਮੇਂ ਸਾਡੇ ਭਾਈਚਾਰੇ ਦਾ ਕੋਈ ਵੀ ਪ੍ਰਤੀਨਿਧ ਵਿਧਾਨ ਸਭਾ ਜਾਂ ਪਾਰਲੀਮੈਂਟ ਵਿੱਚ ਨਹੀਂ ਸੀ ਅਤੇ ਸਾਨੂੰ ਵੋਟ ਪਾਉਣ ਦਾ ਹੱਕ ਵੀ ਨਹੀਂ ਸੀ। ਮੇਵਾ ਸਿੰਘ ਦੇ ਸਾਥੀ ਇਸ ਗੱਲ ਦੀ ਲੜਾਈ ਵੀ ਲੜਦੇ ਆ ਰਹੇ ਸਨ, ਜਿਸ ਦੇ ਮੱਦੇਨਜ਼ਰ 1947 ਵਿੱਚ ਭਾਰਤੀਆਂ ਨੂੰ ਵੋਟ ਪਾਉਣ ਦਾ ਹੱਕ ਮਿਲ ਗਿਆ ਸੀ, ਜਿਸ ਦਾ ਸਦਕਾ ਅੱਜ ਪਾਰਲੀਮੈਂਟ ਦੇ ਵਿੱਚ ਸਾਡੇ ਭਾਈਚਾਰੇ ਦੀ ਚੋਖੀ ਪ੍ਰਤੀਨਿਧਤਾ ਹੈ। ਸੋ ਅੱਜ ਜਦੋਂ 21 ਅਕਤੂਬਰ ਨੂੰ ਅਸੀਂ
ਮੇਵਾ ਸਿੰਘ ਵੱਲੋਂ ਕੀਤੇ ਗਏ ਐਕਸ਼ਨ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਦਿਮਾਗ 'ਚ ਰੱਖ ਲੈਣਾ ਚਾਹੀਦਾ ਹੈ ਕਿ ਹੁਣ ਸਾਨੂੰ ਕਿਸੇ ਦਾ ਸੌਦਾ ਲਾਉਣ ਦੀ ਲੋੜ ਨਹੀਂ। ਅੱਜ ਬੈਲਟ ਪੇਪਰ ਨੇ ਬੁਲਟ ਦੀ ਥਾਂ ਲੈ ਲਈ ਹੈ ਅਤੇ ਇਸ ਦਾ ਸੁਚੱਜੇ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਅਤੇ ਨਸਲੀ ਸੋਚ ਰੱਖਣ ਵਾਲੀਆਂ ਪਾਰਟੀਆਂ ਨੂੰ ਬੁਰੀ ਤਰ੍ਹਾਂ ਹਰਾਇਆ ਜਾਵੇ। ਇਸ ਦੇ ਲਈ ਲੋਕਾਂ ਨੂੰ ਏਕਾ ਕਰਕੇ ਇਹਨਾਂ ਪਾਰਟੀਆਂ ਦੇ ਮਨਸੂਬੇ ਨਾਕਾਮ ਕਰਨੇ ਚਾਹੀਦੇ ਨੇ। ਇਹੀ ਮੇਵਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਮੇਰੀ ਤੁਹਾਡੀ ਭਲਕੇ ਮੁਲਾਕਾਤ ਦੁਬਾਰਾ ਹੋਵੇਗੀ। ਹੈਵ ਨਾਈਸ ਡੇ।